पंजाब के नौजवानों के उत्ते परचे आ, साडे ते परचे आ। लखीमपुर खीड़ी दे विच मुंडिਆਂ ਨੂੰ दिन ब दिन तंग किया जाता। जे अज असी उन्हां बच्चिਆਂ ਲਈ उन्हां नौजवानों के लिए जथेबंदियां जां साडी जिहड़ी एक लीडरशिप सीगी उन्होंने इस काम नूं पहल नहीं दिती तो नाराज ने किते ना किते। सियासत दे विच आउणा साडे लई किते ना किते गलत सीगा। मतलब हजे थोड़ा टाइम वेट करदे, मतलब जिहड़ा अंदोलन एडा वड्डा वर्ल्ड दा एडा वड्डा अंदोलन जिहड़ा असीं जित के घरे आए सीगे उन्हां चीज़ां नूं पहलां पहल देनी चाहिदी सी कि जे शायद नौजवानां नूं पुछिया जांदा, नौजवानां नूं अगे लाया जांदा हर गल दे विच ਤਾਂ शायद ਜਿਹੜੀ नौबत अज आई पई है ये नौबत ना आउंदी। ਤੁਹਾਨੂੰ ਕੀ ਲੱਗਦਾ ਜਦੋਂ ਸਾਡੇ ਆਪਦਿਆਂ ਨੇ ਨਹੀਂ ਸਾਡਾ ਕੁਝ ਸਵਾਰਿਆ ਤਾਂ ਤੁਹਾਨੂੰ ਲੱਗਦਾ ਇੱਕ ਬਾਹਰੀ ਬੰਦਾ ਆ ਕੇ ਸਾਡੇ ਪੰਜਾਬ ਨੂੰ ਸਵਾਰੂਗਾ? ਤੇ ਜੇ ਪੰਜਾਬ ਦੇ ਵਿੱਚ ਪਰਾਲੀ ਜਾਂ ਸਾੜੀ ਜਾਂਦੀ ਹੈ ਤਾਂ 5 ਕਰੋੜ ਰੁਪਏ ਜੁਰਮਾਨਾ ਤੇ 5 ਸਾਲ ਦੀ ਕੈਦ ਹੋਊਗੀ। ਜਿਹੜਾ ਬੰਦਾ ਸਾਡੇ ਪੰਜਾਬ ਦੇ ਲਈ ਇਹ ਚੀਜ਼ਾਂ ਪਹਿਲਾਂ ਹੀ ਕਹਿ ਰਿਹਾ ਉਹ ਸਾਡੇ ਪੰਜਾਬ ਨੂੰ ਕਿਵੇਂ ਬਚਾਊਗਾ? ਹਰ ਕਿਸੇ ਨੂੰ ਪੰਜਾਬ ਸੋਨੇ ਦੀ ਚਿੜੀ ਲੱਗਦੀ ਹੈ ਤੇ ਹਰ ਕੋਈ ਪੰਜਾਬ ਨੂੰ ਸੋਨੇ ਦੀ ਚਿੜੀ ਤੋਂ ਪਿੱਤਲ ਦੀ ਚਿੜੀ ਬਣਾਉਣਾ ਚਾਹੁੰਦਾ। ਮੇਰੀ ਹੱਥ ਬੰਨ ਕੇ ਅਪੀਲ ਆ, ਵੋਟ ਦੇਣ ਤੋਂ ਪਹਿਲਾਂ ਉਸ ਇਨਸਾਨ ਨੂੰ ਦੇਖਿਓ ਕਿ ਜਿਹੜਾ ਤੁਹਾਡੇ ਦੁੱਖ ਸੁੱਖ ਦੇ ਵਿੱਚ ਜਾਂ ਤੁਹਾਡਾ ਕੰਮ ਕਰ ਸਕਦਾ ਕਿ ਨਹੀਂ ਕਰ ਸਕਦਾ। TV 84 इंडिया ਦੇ ਨਾਲ जुड़े हो। मैं रजिंदर सिंह सबरा। किसानी अंदोलन ਚੱਲਿਆ ਤਾਂ ਉਸ ਤੋਂ ਬਾਅਦ ਜਿਹੜਾ ਸੀ किसानी अंदोलन ਦੀ ਸਮਾਪਤੀ ਹੋਈ। ਜਿਹੜੇ ਕੇਂਦਰ ਸਰਕਾਰ ਨੇ ਵਾਅਦੇ ਕੀਤੇ ਹੋਏ ਸੀ ਕਿਸਾਨਾਂ ਨੂੰ ਲੈ ਕੇ ਇਸ ਤਰ੍ਹਾਂ ਲੱਗਦਾ ਹੈ ਕਿ ਕੇਂਦਰ ਸਰਕਾਰ ਆਪਣੀਆਂ ਕੀਤੇ ਹੋਏ ਵਾਅਦਿਆਂ ਦੇ ਉੱਪਰ ਖਰੇ ਨਹੀਂ ਉਤਰੀ, ਕਿਉਂਕਿ ਅੱਜ 2022 31 ਜਨਵਰੀ ਦਾ ਦਿਨ ਹੈ ਪਰ ਵੱਡੀ ਤਾਦਾਦ ਦੇ ਵਿੱਚ ਕਿਸਾਨਾਂ ਦੇ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਜਿਹੜੇ ਸਰਕਾਰ ਦੇ ਵੱਡੇ ਵੱਡੇ ਪੁਲਿਸ ਨੁਮਾਇੰਦੇ ਨੇ ਉਹਨਾਂ ਨੂੰ ਮੰਗ ਪੱਤਰ ਸੌਂਪੇ ਜਾ ਰਹੇ ਨੇ। ਤਾਂ ਕਿਸਾਨ ਸੰਯੁਕਤ ਮੋਰਚੇ ਵੱਲੋਂ ਵੀ ਵੱਡਾ ਐਲਾਨ ਹੈ ਕਿ 31 ਜਨਵਰੀ ਨੂੰ ਵਿਸ਼ਵਾਸਘਾਤ ਦਿਨ ਵਜੋਂ ਮਨਾਇਆ ਜਾਏਗਾ। ਸਾਡੇ ਨਾਲ ਚੰਡੀਗੜ੍ਹ ਤੋਂ ਭੈਣ ਜੀ ਸਥਿਤ ਨੇ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਭੈਣ ਜੀ ਕੀ ਨਾਮ ਹੈ ਜੀ? ਮੇਰਾ ਨਾਮ ਰਾਜ ਕੌਰ ਗਿੱਲ ਆ ਤੇ ਅਸੀਂ ਪਹਿਲਾਂ ਵੀ ਜਿਹੜਾ ਅੰਦੋਲਨ ਲੜਿਆ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਤੇ ਅੱਜ DC ਦਫ਼ਤਰ ਦੇ ਅੱਗੇ ਦੁਬਾਰਾ SKM ਦੀ ਕਾਲ ਦੇ ਉੱਤੇ ਅਸੀਂ ਇਕੱਠੇ ਹੋਏ। ਅੱਜ ਸਾਨੂੰ ਬੜੀ ਖੁਸ਼ੀ ਆ ਕਿ ਅਸੀਂ ਦੁਬਾਰਾ ਫੇਰ ਉਹੀ ਅੰਦੋਲਨ ਨੂੰ ਲੈ ਕੇ ਦੁਬਾਰਾ ਸੜਕਾਂ ਤੇ ਫੇਰ ਆਏ। ਮੰਗਾਂ ਕੀ ਨੇ, ਕਿਹੜੀਆਂ ਮੰਗਾਂ ਲੈ ਕੇ ਜਿਹੜਾ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਜਾਏਗਾ? ਸਭ ਤੋਂ ਵੱਡਾ ਵਿਸ਼ਵਾਸਘਾਤ ਸਰਕਾਰ ਨੇ ਉੱਥੋਂ ਸਾਨੂੰ ਉਠਾਉਣ ਦੇ ਲਈ ਕੀਤਾ ਕਿ ਸਾਡੇ ਪਰਚੇ ਰੱਦ ਨਹੀਂ ਕੀਤੇ। ਸਭ ਤੋਂ ਪਹਿਲੀ ਗੱਲ ਤਾਂ ਕਿਉਂਕਿ ਸਾਡੇ ਤੇ ਖੁਦ ਤੇ ਪਰਚੇ ਆ, ਮੇਰੇ ਤੇ ਖੁਦ ਇੱਥੇ ਪਰਚੇ ਨੇ, ਸਾਡੇ ਪਰਚੇ ਰੱਦ ਨਹੀਂ ਕੀਤੇ। MSP ਦੇ ਉੱਤੇ ਕੋਈ ਕਾਨੂੰਨ ਨਹੀਂ ਬਣਿਆ ਤੇ ਕਿਉਂਕਿ ਹਰਿਆਣਾ ਦੇ ਵਿੱਚ ਹਜੇ ਵੀ ਲੋਕਾਂ ਨੂੰ ਸੰਮਣ ਆ ਰਹੇ ਨੇ ਲਖੀਮਪੁਰ ਖੀਰੀ ਦੇ ਜਿਹੜੇ ਜਿਨ੍ਹਾਂ ਨੇ ਲਖੀਮਪੁਰ ਖੀਰੀ ਦੇ ਵਿੱਚ ਉਹ ਕੀਤਾ ਜਿਹੜਾ ਮੇਰੇ ਖਿਆਲ ਦੇ ਵਿੱਚ ਕਦੀ ਵੀ ਇੰਡੀਆ ਦੇ ਵਿੱਚ ਹੋਇਆ ਨਹੀਂ ਸੀ। ਉਹ ਟੈਨੀ ਨੂੰ ਉਹਨਾਂ ਸਰਕਾਰ ਦੇ ਨੁਮਾਇੰਦਿਆਂ ਨੂੰ ਜਿਹੜੇ ਅੱਜ ਪ੍ਰੈਜ਼ੈਂਟ ਗਵਰਨਮੈਂਟ ਦੇ ਵਿੱਚ ਹੈਗੇ ਨਾ ਉਹਨਾਂ ਨੇ ਅਸਤੀਫਾ ਦਿੱਤਾ ਤੇ ਨਾ ਹੀ ਉਹਨਾਂ ਨੂੰ ਅਰੈਸਟ ਕੀਤਾ ਗਿਆ, ਨਾ ਉਹਨਾਂ ਤੇ ਪਰਚੇ ਪਾਏ ਗਏ। ਅਸੀਂ ਉਹਨਾਂ ਮਾਵਾਂ ਨੂੰ ਦੀਆਂ ਕੁੱਖਾਂ ਨੂੰ ਇਨਸਾਫ ਦਿਵਾਉਣ ਦੇ ਲਈ ਅੱਜ ਅਸੀਂ DC ਦਫ਼ਤਰ ਦੇ ਅੱਗੇ ਦੁਬਾਰਾ ਬੈਠੇ ਹਾਂ। ਸਰਕਾਰਾਂ ਦੀ ਸ਼ੁਰੂ ਤੋਂ ਹੀ ਪਾਲਿਸੀ ਰਹੀ ਹੈ ਕਿਤੇ ਨਾ ਕਿਤੇ ਜਿਹੜੇ ਕਿਰਤੀ ਲੋਕ ਹੈ ਜਿਹੜੇ ਆਪਣੇ ਹੱਕਾਂ ਵਾਸਤੇ ਜੂਝਦੇ ਉਹਨਾਂ ਨੂੰ ਜਾਂ ਬਦਨਾਮ ਕਰਨਾ ਜਾਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹਨਾਂ ਦਾ ਅੰਦੋਲਨ ਜਿਹੜੇ ਲੋਕ ਕਰਦੇ ਨੇ ਉਹਨਾਂ ਦੇ ਅੰਦੋਲਨ ਨੂੰ ਖੰਡਾ ਦੇਣਾ। ਤਾਂ ਕਿਤੇ ਨਾ ਕਿਤੇ ਇਹ ਨਹੀਂ ਲੱਗਦਾ ਕਿ ਜਿਹੜੀ ਕਿਸਾਨ ਸੰਯੁਕਤ ਮੋਰਚਾ ਦੀ ਲੀਡਰਸ਼ਿਪ ਸੀ ਉਹਨਾਂ ਦਾ ਇਹ ਫਰਜ਼ ਬਣਦਾ ਸੀ ਕਿ ਜਿਹੜੀਆਂ ਕੇਂਦਰ ਸਰਕਾਰ ਨੇ ਮੰਗਾਂ ਦਾ ਐਲਾਨ ਕੀਤਾ ਸੀ ਕਿ ਮੰਗਾਂ ਮੰਨੀਆਂ ਜਾਣਗੀਆਂ ਤਾਂ ਕਿਤੇ ਨਾ ਕਿਤੇ ਸਭ ਤੋਂ ਪਹਿਲਾਂ ਮੰਗਾਂ ਮੰਨੀਆਂ ਜਾਣੀਆਂ ਚਾਹੀਦੀਆਂ ਸੀ। ਇਸ ਤਰ੍ਹਾਂ ਨਹੀਂ ਲੱਗਦਾ ਕਿ ਲੀਡਰਸ਼ਿਪ ਜਿਵੇਂ ਉਹਨਾਂ ਦੇ ਸਰਕਾਰ ਦੇ ਕਲਾਵੇ ਦੇ ਵਿੱਚ ਆ ਗਈ ਹੋਵੇ? ਐਕਚੁਅਲ 'ਚ ਮੈਨੂੰ ਵੀ ਇਹੀ, ਸਾਨੂੰ ਸਾਰਿਆਂ ਨੂੰ ਇਹ ਚੀਜ਼ ਲੱਗਦੀ ਆ ਕਿ ਪਹਿਲਾ ਕੰਮ ਅੰਦੋਲਨ ਸੀ ਤੇ ਅੰਦੋਲਨ ਦੇ ਵਿੱਚ ਸਾਨੂੰ ਕੀ ਮੰਗਾਂ ਸੀ ਉਹਨਾਂ ਨੂੰ ਪੂਰੀਆਂ ਕਰਾਉਣਾ ਚਾਹੀਦਾ ਸੀ। ਜੋ ਸਰਕਾਰ ਦਾ ਏਜੰਡਾ ਸੀ ਨਾ ਮੇਰੇ ਖਿਆਲ ਦੇ ਵਿੱਚ ਕਿ ਖੇਰੂ ਕਰਨ ਵਾਲਾ, ਮੈਨੂੰ ਇਹ ਲੱਗਦਾ ਵੀ ਸਰਕਾਰ ਕਿਤੇ ਨਾ ਕਿਤੇ ਉਹਨਾਂ ਚੀਜ਼ਾਂ ਦੇ ਵਿੱਚ ਕਾਮਯਾਬ ਹੋਈ ਆ ਕਿਉਂਕਿ ਜਿਹੜਾ ਏਕਾ ਸੀ, ਜਿਹੜਾ ਇਹ ਅੰਦੋਲਨ ਜਿੱਤਿਆ ਸੀ ਏਕੇ ਦੇ ਨਾਲ ਜਿੱਤਿਆ ਸੀ। ਸਿਆਸੀ ਹੋਣਾ ਬਾਅਦ ਵਿੱਚ ਹੋ ਜਾਂਦੇ ਅਸੀਂ ਸਿਆਸੀ, ਪਰ ਜਿਵੇਂ ਹੁਣ ਪੰਜਾਬ ਦੇ ਨੌਜਵਾਨਾਂ ਦੇ ਉੱਤੇ ਪਰਚੇ ਆ, ਸਾਡੇ ਤੇ ਪਰਚੇ ਆ, ਲਖੀਮਪੁਰ ਖੀੜੀ ਦੇ ਵਿੱਚ ਮੁੰਡਿਆਂ ਨੂੰ ਦਿਨ ਬ ਦਿਨ ਤੰਗ ਕੀਤਾ ਜਾਂਦਾ। ਜੇ ਅੱਜ ਅਸੀਂ ਉਹਨਾਂ ਬੱਚਿਆਂ ਲਈ, ਉਹਨਾਂ ਨੌਜਵਾਨਾਂ ਦੇ ਲਈ ਜਥੇਬੰਦੀਆਂ ਜਾਂ ਸਾਡੀ ਜਿਹੜੀ ਇੱਕ ਲੀਡਰਸ਼ਿਪ ਸੀਗੀ ਉਹਨਾਂ ਨੇ ਇਸ ਕੰਮ ਨੂੰ ਪਹਿਲ ਨਹੀਂ ਦਿੱਤੀ ਤਾਂ ਨਾਰਾਜ਼ ਨੇ ਕਿਤੇ ਨਾ ਕਿਤੇ ਨੌਜਵਾਨ। ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਦੇ ਉੱਪਰ ਨਿਸ਼ਾਨੇ ਸਾਧੇ ਜਾਂਦੇ ਨੇ ਕਿ ਰਾਜੇਵਾਲ ਸਾਹਿਬ ਨੇ ਜਿਹੜਾ ਕਿਸਾਨ ਸੰਯੁਕਤ ਮੋਰਚੇ ਦੀ ਪਿੱਠ ਦੇ ਵਿੱਚ ਛੁਰਾ ਮਾਰਿਆ ਹੈ ਉਹ ਆਪਣੀ ਲੀਡਰਸ਼ਿਪ ਨੂੰ, ਆਪਣੀ ਰਾਜਸੀ ਸੱਤਾ ਵੱਲ ਨੂੰ ਚੱਲ ਪਿਆ। ਪਰ ਜਿਹੜਾ ਲੋਕਾਂ ਦੇ ਨਾਲ ਇਨਸਾਫ ਹੋਣਾ ਚਾਹੀਦਾ ਸੀ, ਜਿਹੜੇ ਮਾਵਾਂ ਦੇ ਪੁੱਤ ਕਿਸਾਨੀ ਅੰਦੋਲਨ ਦੇ ਦਰਮਿਆਨ ਮਰੇ, ਇੱਥੇ ਤੱਕ ਕਿ ਅਸੀਂ ਨਵਰੀਤ ਸਿੰਘ ਦੀ ਗੱਲ ਕਰਦੇ ਹਾਂ ਜਿਹੜੇ 26 ਜਨਵਰੀ ਨੂੰ ਸ਼ਹੀਦ ਹੁੰਦੇ ਆ, ਉਹਨਾਂ ਦੇ ਭੋਗ ਦੇ ਉੱਪਰ ਕੋਈ ਨਹੀਂ ਜਾਂਦਾ।
ਵੱਖ-ਵੱਖ ਤਰੀਕੇ ਦੇ ਨਾਲ ਇਸ ਤਰ੍ਹਾਂ ਦੇ ਨਾਲ ਲੋਕ ਅਜੇ ਵੀ ਗਿਲਾ ਕਰਦੇ ਆ, ਤਾਂ ਤੁਸੀਂ ਉਸ ਬਾਰੇ ਕੀ ਨਜ਼ਰੀਆ ਰੱਖਦੇ ਹੋ? ਦੇਖੋ, ਮੈਂ ਜਿਹੜੀ ਲੋਕ ਇਹ ਗੱਲਾਂ ਕਹਿੰਦੇ ਕਿ ਛੁਰਾ ਮਾਰਿਆ ਜਾਂ ਕੁਝ ਵੀ ਹੈ, ਦੇਖੋ ਉਹ ਸਾਡੇ ਬਜ਼ੁਰਗ ਨੇ ਵੱਡੇ, ਉਹਨਾਂ ਦਾ ਬਹੁਤ ਮੇਰੇ ਖਿਆਲ ਦੇ ਵਿੱਚ ਅੰਦੋਲਨ 42 ਸਾਲ ਦਾ ਐਕਸਪੀਰੀਅੰਸ ਆ ਉਹਨਾਂ ਦਾ। ਛੁਰਾ ਮਾਰਨ ਵਾਲੀ ਗੱਲ ਤਾਂ ਨਹੀਂ ਮੈਂ ਕਹੂੰਗੀ, ਪਰ ਇਹ ਗੱਲ ਜ਼ਰੂਰ ਆ ਕਿ ਹਜੇ ਸਿਆਸਤ ਦੇ ਵਿੱਚ ਆਉਣਾ ਸਾਡੇ ਲਈ ਕਿਤੇ ਨਾ ਕਿਤੇ ਗਲਤ ਸੀਗਾ। ਮਤਲਬ ਹਜੇ ਥੋੜਾ ਟਾਈਮ ਵੇਟ ਕਰਦੇ, ਮਤਲਬ ਜਿਹੜਾ ਅੰਦੋਲਨ ਐਡਾ ਵੱਡਾ, ਵਰਲਡ ਦਾ ਐਡਾ ਵੱਡਾ ਅੰਦੋਲਨ ਜਿਹੜਾ ਅਸੀਂ ਜਿੱਤ ਕੇ ਘਰੇ ਆਏ ਸੀਗੇ, ਉਹਨਾਂ ਚੀਜ਼ਾਂ ਨੂੰ ਪਹਿਲਾਂ ਪਹਿਲ ਦੇਣੀ ਚਾਹੀਦੀ ਸੀ। ਇੰਨੀ ਜਲਦੀ ਇਹਨਾਂ ਚੀਜ਼ਾਂ ਦੇ ਵਿੱਚ ਨਹੀਂ ਕਰਨੀ ਚਾਹੀਦੀ ਸੀ। ਬਾਕੀ ਮੈਂ ਇਹ ਗੱਲ ਕਹੂੰਗੀ ਕਿ ਆਪਦੇ ਹੀ ਆਪਦਿਆਂ ਨੂੰ ਭੰਡਣ ਤੇ ਹੋਏ ਪਏ ਆ। ਮਤਲਬ ਸਾਨੂੰ ਇੱਕ ਨੌਜਵਾਨਾਂ ਨੂੰ ਇਹ ਚੀਜ਼ ਜ਼ਰੂਰ ਲੱਗਦੀ ਆ, ਪਰ ਮੈਂ ਸਾਡੇ ਲੀਡਰਾਂ ਨੂੰ ਇਹ ਵੀ ਗੱਲ ਜ਼ਰੂਰ ਕਹੂੰਗੀ ਕਿ ਜੇ ਸ਼ਾਇਦ ਨੌਜਵਾਨਾਂ ਨੂੰ ਪੁੱਛਿਆ ਜਾਂਦਾ, ਨੌਜਵਾਨਾਂ ਨੂੰ ਅੱਗੇ ਲਾਇਆ ਜਾਂਦਾ ਹਰ ਗੱਲ ਦੇ ਵਿੱਚ, ਤਾਂ ਸ਼ਾਇਦ ਜਿਹੜੀ ਨੌਬਤ ਅੱਜ ਆਈ ਪਈ ਹੈ ਇਹ ਨੌਬਤ ਨਾ ਆਉਂਦੀ। ਪੰਜਾਬ ਦੇ ਵਿੱਚ ਚੋਣਾਂ ਦਾ ਦੌਰ ਹੈ, ਚੋਣਾਂ ਦਾ ਸਮਾਂ ਨੇੜੇ ਆ ਚੁੱਕਾ ਹੈ। ਵੱਖ-ਵੱਖ ਪਾਰਟੀਆਂ ਵੱਡੇ-ਵੱਡੇ ਦਾਅਵੇ ਕਰਦੀਆਂ ਜਿਹੜੇ ਜ਼ਮੀਨੀ ਪੱਧਰ ਤੇ ਨਹੀਂ, ਕੇਵਲ ਹਵਾ ਕਹਿ ਸਕਦੇ ਹਾਂ ਕਿ ਸ਼ੋਸ਼ੇ ਦੀ ਤਰ੍ਹਾਂ ਜਿਹੜੇ ਉਹ ਲੋਕ, ਰਾਜਸੀ ਲੋਕ ਨੇ, ਦਾਅਵੇ ਕਰਦੇ ਪਏ ਨੇ। ਪੰਜਾਬ ਦੇ ਵਿੱਚ ਤੀਜੀ ਧਿਰ ਨਿਤਰੀ ਹੈ, ਲੰਮੇ ਸਮੇਂ ਤੋਂ ਸੰਘਰਸ਼ ਕਰਦੀ ਪਈ ਆਮ ਆਦਮੀ ਪਾਰਟੀ ਦੀ ਗੱਲ ਕੀਤੀ ਜਾਂਦੀ ਹੈ। ਲੱਗਦਾ ਜੇ ਉਹ ਪੰਜਾਬ ਦੇ ਵਿੱਚ ਆਉਂਦੀ ਹੈ, ਜਿਹੜੇ ਪੰਜਾਬ ਦੇ ਜਵਾਨੀ ਦੇ ਜਾਂ ਕਿਸਾਨੀ ਦੇ ਮਸਲੇ ਆ ਉਹ ਹੱਲ ਕੀਤੇ ਜਾ ਸਕਦੇ ਆ? ਤੁਹਾਨੂੰ ਕੀ ਲੱਗਦਾ ਜਦੋਂ ਸਾਡੇ ਆਪਦਿਆਂ ਨੇ ਨਹੀਂ ਸਾਡਾ ਕੁਝ ਸਵਾਰਿਆ, ਤਾਂ ਤੁਹਾਨੂੰ ਲੱਗਦਾ ਇੱਕ ਬਾਹਰੀ ਬੰਦਾ ਆ ਕੇ ਸਾਡੇ ਪੰਜਾਬ ਨੂੰ ਸਵਾਰੂਗਾ? ਮੈਂ ਤਾਂ ਇਸ ਚੀਜ਼ ਦੀ ਉਮੀਦ ਨਹੀਂ ਕਰ ਸਕਦੀ। ਜਿਹੜੇ ਬੰਦੇ ਨੇ ਆਮ ਆਦਮੀ ਪਾਰਟੀ ਦੇ, ਕੇਜਰੀਵਾਲ ਨੇ ਸਾਡੇ ਨੌਜਵਾਨ, ਅਸੀਂ ਸਾਰੇ ਬਜ਼ੁਰਗ 13 ਮਹੀਨੇ ਅਸੀਂ ਦਿੱਲੀ ਦੀਆਂ ਸੜਕਾਂ ਤੇ ਬੈਠੇ ਹਾਂ ਤਾਂ ਕੇਜਰੀਵਾਲ ਨੇ ਪਾਣੀ ਨਹੀਂ ਦਿੱਤਾ ਸਾਡੇ ਲੋਕਾਂ ਨੂੰ। ਅਸੀਂ ਖੁਦ ਬੋਰ ਕਰਾਏ ਉੱਥੇ, ਸਾਡਾ ਪਾਣੀ ਸੀ, ਬਿਜਲੀ ਵੀ ਸਾਡੀ, ਸਭ ਕੁਝ ਸਾਡਾ ਸੀ। ਤਾਂ ਉਹ ਕੇਜਰੀਵਾਲ ਸਾਡੇ ਪੰਜਾਬ ਦੇ ਲੋਕਾਂ ਨੂੰ ਕੀ ਦਊਗਾ? ਜਿਹੜਾ ਇਹ ਗੱਲ ਕਹਿੰਦਾ ਸੀ ਕਿ ਪੰਜਾਬ ਦੀ ਜਿਹੜੀ ਪਰਾਲੀ ਸੜਦੀ ਆ ਉਹਦੇ ਧੂਏ ਦੇ ਨਾਲ ਦਿੱਲੀ ਦੇ ਵਿੱਚ ਪ੍ਰਦੂਸ਼ਣ ਫੈਲਿਆ, ਤੇ ਜੇ ਪੰਜਾਬ ਦੇ ਵਿੱਚ ਪਰਾਲੀ ਜਾਂ ਸਾੜੀ ਜਾਂਦੀ ਹੈ ਤਾਂ 5 ਕਰੋੜ ਰੁਪਈਆ ਜੁਰਮਾਨਾ ਤੇ 5 ਸਾਲ ਦੀ ਕੈਦ ਹੋਊਗੀ। ਜਿਹੜਾ ਬੰਦਾ ਸਾਡੇ ਪੰਜਾਬ ਦੇ ਲਈ ਇਹ ਚੀਜ਼ਾਂ ਪਹਿਲਾਂ ਹੀ ਕਹਿ ਰਿਹਾ, ਉਹ ਸਾਡੇ ਪੰਜਾਬ ਨੂੰ ਕਿਵੇਂ ਬਚਾਊਗਾ? ਉਹ ਬੰਦਾ ਸਿਰਫ ਤੇ ਸਿਰਫ ਪੰਜਾਬ ਦੇ ਵਿੱਚ, ਪੰਜਾਬ ਦੇ ਲੋਕਾਂ ਦੇ ਵਿੱਚ ਪੈਸਾ ਬਹੁਤ ਜ਼ਿਆਦਾ, ਪੈਸਾ ਹਰ ਕਿਸੇ ਨੂੰ ਪੰਜਾਬ ਸੋਨੇ ਦੀ ਚਿੜੀ ਲੱਗਦੀ ਹੈ, ਤੇ ਹਰ ਕੋਈ ਪੰਜਾਬ ਨੂੰ ਸੋਨੇ ਦੀ ਚਿੜੀ ਤੋਂ ਪਿੱਤਲ ਦੀ ਚਿੜੀ ਬਣਾਉਣਾ ਚਾਹੁੰਦਾ, ਜਿਹੜਾ ਕਿ ਕੁਛ ਜਿਹੜੀਆਂ ਸਾਰੀਆਂ ਸਿਆਸੀ ਪਾਰਟੀਆਂ ਨੇ ਇਹਨਾਂ ਨੇ ਰਲ ਮਿਲ ਕੇ ਪੰਜਾਬ ਦਾ ਬੇੜਾ ਗਰਕ ਕੀਤਾ। ਇੱਕ ਚੀਜ਼ ਹੋਰ ਆ, ਇੰਨਾ ਜ਼ਿਆਦਾ ਇਹਨਾਂ ਦਾ ਆਈਟੀ ਸੈੱਲ ਸਟਰੋਂਗ ਆ ਆਮ ਆਦਮੀ ਪਾਰਟੀ ਦਾ, ਜਿਨ੍ਹਾਂ ਨੇ ਇਹ ਗੱਲਾਂ ਕਹਿਤੀਆਂ ਪੰਜਾਬ ਨਸ਼ੇੜੀ ਆ, ਪੰਜਾਬ ਨਸ਼ੇੜੀ ਆ, ਪੰਜਾਬ ਨਸ਼ੇੜੀ ਆ। ਪੂਰੇ ਵਰਲਡ ਦੇ ਵਿੱਚ ਸਾਡੇ ਪੰਜਾਬ ਨੂੰ ਬਦਨਾਮ ਕਰਕੇ ਰੱਖਤਾ ਨਸ਼ੇੜੀ ਦੇ ਨਾਂ ਤੇ। ਕੇਜਰੀਵਾਲ ਸਾਹਿਬ ਪੰਜਾਬ 'ਚ ਪਟਿਆਲੇ ਦੇ ਵਿੱਚ ਆ ਕੇ, ਅੰਮ੍ਰਿਤਸਰ ਵਿੱਚ ਆ ਕੇ ਕਹਿੰਦੇ ਭਾਈਚਾਰਕ ਸਾਂਝ ਕਾਇਮ ਕਰਨੀ ਹੈ। ਇੱਥੇ ਭਾਈਚਾਰਕ ਸਾਂਝ ਨਹੀਂ, ਪਰ ਦਿੱਲੀ ਦੇ ਵਿੱਚ ਘਟਨਾ ਵਾਪਰ ਜਾਂਦੀ, ਉੱਥੇ ਬੱਚੀ ਦਾ ਰੇਪ ਕੀਤਾ ਜਾਂਦਾ, ਉਹਦੇ ਕੇਸ ਕਤਲ ਕਰ ਦਿੱਤੇ ਜਾਂਦੇ ਆ। ਇੱਕ ਜਿਹੜਾ ਹਜ਼ੂਮ ਹੈ ਉਸ ਬੱਚੀ ਨੂੰ ਬੁਰੀ ਤਰ੍ਹਾਂ ਜ਼ਲੀਲ ਕਰਕੇ ਜਿਹੜਾ ਲੋਕਾਂ ਦੇ ਵਿੱਚ ਲੈ ਕੇ ਜਾਂਦਾ ਹੈ, ਜਿਸ ਤੋਂ ਬਾਅਦ ਉਹ ਲੜਕੀ ਆਤਮ ਹੱਤਿਆ ਕਰ ਲੈਂਦੀ ਹੈ। ਕਿਤੇ ਨਾ ਕਿਤੇ ਜਿਹੜੇ ਪੰਜਾਬ ਦੇ ਵਿੱਚ ਨਵੇਂ ਹਾਕਮ ਆਏ ਆ ਦਿੱਲੀ ਦਰਬਾਰ ਦੇ, ਕਿਤੇ ਨਾ ਕਿਤੇ ਪੰਜਾਬ ਦੇ ਵੱਲੇ ਧਿਆਨ ਦੇਣ ਦੀ ਜ਼ਰੂਰਤ ਨਹੀਂ ਫਿਰ ਇਹਨਾਂ ਨੂੰ? ਤੁਸੀਂ, ਮੈਂ ਤਾਂ ਪਹਿਲਾਂ ਹੀ ਕਹਿ ਚੁੱਕੀ ਹਾਂ ਕਿ ਆਪਦਾ ਘਰ ਤਾਂ ਜਿਹੜਾ ਸਾਥੋਂ ਲੋਟ ਨਹੀਂ ਆ ਰਿਹਾ, ਅਸੀਂ ਦੂਜੇ ਘਰ ਨੂੰ ਕਿੱਥੋਂ ਲੋਟ ਕਰ ਦਾਂਗੇ? ਜੇ ਦਿੱਲੀ ਦੇ ਵਿੱਚ ਰੇਪ ਹੋਇਆ, ਕੇਜਰੀਵਾਲ ਸਾਹਿਬ ਨੇ ਉਸ ਕੇਸ ਨੂੰ ਕਿੱਦਾਂ ਹੈਂਡਲ ਕੀਤਾ, ਉਸ ਪਰਿਵਾਰ ਨੂੰ ਕੀ ਦਿੱਤਾ? ਸੈਕਿੰਡ ਗੱਲ ਇਹ ਆ ਕਿ ਅਸੀਂ ਬਹੁਤ ਚੀਜ਼ਾਂ ਦੇ ਵਿੱਚ ਇਹ ਗੱਲ ਕਹਿੰਦੇ ਹਾਂ, ਹੁਣ ਸਾਡੀਆਂ ਪੰਜਾਬ ਦੀਆਂ ਔਰਤਾਂ ਨੂੰ 2-2 ਹਜ਼ਾਰ ਦੇ ਵਿੱਚ ਕੇਜਰੀਵਾਲ ਖਰੀਦਣਾ ਚਾਹੁੰਦਾ ਕਿ ਜੇ ਮੇਰੀ ਸਰਕਾਰ ਆਈ ਤਾਂ ਮੈਂ ਪੰਜਾਬ ਦੀਆਂ ਔਰਤਾਂ ਨੂੰ 2000 ਰੁਪਈਆ ਦਊਂਗਾ। ਕੇਜਰੀਵਾਲ ਨੇ ਦਿੱਲੀ 'ਚ ਆਪਦੀਆਂ ਔਰਤਾਂ ਨੂੰ 2000 ਰੁਪਈਆ ਦਿੱਤਾ? ਕਿਹੜੇ ਟੀਚਰ ਮਹਿਕਮਾ ਜਾਂ ਕਿਹੜੀ ਗਵਰਨਮੈਂਟ ਜੌਬ ਸੀਗੀਆਂ ਜਿਹੜੇ ਅਡਹੌਕ ਲੱਗੇ ਸੀ ਜਿਨ੍ਹਾਂ ਨੂੰ ਉਹਨਾਂ ਨੇ ਪੱਕਾ ਕੀਤਾ ਹੋਵੇ? ਕਿੰਨਾਂ ਨੂੰ ਦੱਸੋ? ਬਸ ਇਹ ਆ ਕਿ ਅੱਜ ਵੋਟਾਂ ਦੇ ਨਾਂ ਤੇ ਆਹ ਕਰ ਦਿਆਂਗੇ, ਉਹ ਕਰ ਦਿਆਂਗੇ, ਤੇ ਜਦੋਂ ਪੰਜਾਬ ਦੇ ਲੋਕਾਂ ਨੂੰ ਲੁੱਟ ਕੇ ਖਾ ਜਾਂਦੇ ਆ ਉਦੋਂ ਬਾਅਦ ਤੁਸੀਂ ਕੌਣ ਤੇ ਮੈਂ ਕੌਣ? ਇਹਨਾਂ ਨੂੰ ਪੰਜਾਬ ਨਹੀਂ ਦਿੰਦਾ। ਪਰ ਮੇਰੀ ਇੱਕ ਧੀ ਹੋਣ ਦੇ ਨਾਂ ਤੇ, ਮੈਂ ਪੰਜਾਬ ਦੀ ਧੀ ਆ, ਮੈਂ ਇੱਕ ਪੰਜਾਬ ਦੀ ਧੀ ਹੋਣ ਦੇ ਨਾਂ ਤੇ ਲੋਕਾਂ ਨੂੰ ਅਪੀਲ ਕਰਦੀ ਆ, ਗੁੰਮਰਾਹ ਨਾ ਹੋਇਓ। ਜੇ ਅਸੀਂ ਐਡਾ ਵੱਡਾ ਅੰਦੋਲਨ ਜਿੱਤ ਸਕਦੇ ਹਾਂ ਤਾਂ ਇਹਨਾਂ ਸਰਕਾਰਾਂ ਦੇ ਨਾਲ ਵੀ ਅਸੀਂ ਡਟ ਕੇ ਮੁਕਾਬਲਾ ਕਰਾਂਗੇ। ਇੱਕ ਗੁੱਡ ਕੈਂਡੀਡੇਟ ਨੂੰ ਵੋਟ ਦਿਓ। ਸਰਕਾਰਾਂ ਮਾੜੀਆਂ ਹੋਣਗੀਆਂ ਪਰ ਸਰਕਾਰਾਂ ਦੇ ਵਿੱਚ ਫਿਰਦੇ ਬਹੁਤ ਨੁਮਾਇੰਦੇ ਚੰਗੇ ਲੋਕ ਵੀ ਹੈਗੇ ਆ। ਮੇਰੀ ਹੱਥ ਬੰਨ੍ਹ ਕੇ ਅਪੀਲ ਆ, ਵੋਟ ਦੇਣ ਤੋਂ ਪਹਿਲਾਂ ਉਸ ਇਨਸਾਨ ਨੂੰ ਦੇਖਿਓ ਕਿ ਜਿਹੜਾ ਤੁਹਾਡੇ ਦੁੱਖ ਸੁੱਖ ਦੇ ਵਿੱਚ ਜਾਂ ਤੁਹਾਡਾ ਕੰਮ ਕਰ ਸਕਦਾ ਕਿ ਨਹੀਂ ਕਰ ਸਕਦਾ। ਐਵੇਂ ਵੋਟ ਨਾ ਦੇ ਦਿਓ ਕਿ ਆਮ ਆਦਮੀ ਪਾਰਟੀ ਬਹੁਤ ਵਧੀਆ, ਅਕਾਲੀ ਦਲ ਬਹੁਤ ਵਧੀਆ, ਕਾਂਗਰਸ ਬਹੁਤ ਵਧੀਆ। ਕੋਈ ਪਾਰਟੀਆਂ ਵਧੀਆ ਨਹੀਂ ਹੁੰਦੀਆਂ। ਪਾਰਟੀਆਂ ਦੇ ਵਿੱਚ ਜਿਹੜੇ ਕੋਈ ਲੀਡਰ
ਲੀਡਰ ਵਧੀਆ ਜਿਹੜਾ ਤੁਹਾਡਾ ਕੰਮ ਕਰਦਾ ਉਹਨੂੰ ਵੋਟ ਦਿਓ, ਇੱਕ ਚੰਗੇ ਨੁਮਾਇੰਦੇ ਨੂੰ ਵੋਟ ਦਿਓ। ਇੱਕ ਹੋਰ ਸਵਾਲ ਹੈ ਰਾਜਕੌਰ ਜੀ, ਜੇ ਲਾਈਏ ਸ਼੍ਰੋਮਣੀ ਅਕਾਲੀ ਦਲ ਨੇ ਸ਼ਿਵ ਸੈਨਾ ਹਿੰਦੁਸਤਾਨ ਦੇ ਨਾਲ ਜਿਹੜਾ ਗੱਠਜੋੜ ਕਰ ਲਿਆ ਹੈ, ਤਾਂ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀਆਂ ਮੰਗਾਂ ਵਾਸਤੇ ਲੜਦਾ ਰਿਹਾ, ਪੰਜਾਬ ਦੇ ਜਿਹੜੇ ਹੱਕ ਸੀ ਉਹਨਾਂ ਵਾਸਤੇ ਜੂਝਦਾ ਰਿਹਾ ਹੈ, ਤਾਂ ਕੀ ਲੱਗਦਾ ਕਿ ਸ਼ਿਵ ਸੈਨਾ ਹਿੰਦੁਸਤਾਨ ਜਿਹਨੇ ਲਗਾਤਾਰ ਕਿਸਾਨੀ ਅੰਦੋਲਨ ਦਾ ਵਿਰੋਧ ਕੀਤਾ ਹੈ, ਸਿੱਖਾਂ ਦੇ ਉੱਪਰ ਤਾਂ ਸਵਾਲ ਦਾਗਦੇ ਰਹੇ, ਪਰ ਜਿਹੜੇ ਕਿਸਾਨੀ ਅੰਦੋਲਨ ਦੇ ਵਿਰੋਧ ਦੇ ਵਿੱਚ ਨਿਤਰੇ ਉਹਨਾਂ ਦੇ ਨਾਲ ਰਲ ਕੇ ਗੱਠਜੋੜ ਕਰਨ ਨੂੰ ਕਿਵੇਂ ਦੇਖਦੇ ਹੋ? ਦੇਖੋ, ਸਭ ਤੋਂ ਮਤਲਬ ਮੈਨੂੰ ਤਾਂ ਐਂ ਡਰ ਲੱਗ, ਮੈਂ ਤਾਂ ਸਪਸ਼ਟ ਹੀ ਕਹੂੰਗੀ ਵੀ ਸਾਰੇ ਚੋਰ ਤੇ ਕੁੱਤੇ ਰਲੇ ਹੋਏ ਨੇ। ਮੈਂ ਲੋਕਾਂ ਨੂੰ ਇਹ ਗੱਲ ਕਹੂੰਗੀ, ਸਾਨੂੰ ਇਦਾਂ ਦੀ ਸ਼ਬਦਾਵਲੀ ਵਰਤਣੀ ਨਹੀਂ ਚਾਹੀਦੀ, ਪਰ ਮੈਂ ਇਹ ਗੱਲ ਕਹਿੰਦੀ ਆ, ਸ਼ਿਵ ਸੈਨਾ ਦੇ ਨਾਲ ਇਹਨਾਂ ਨੇ ਕਰ ਲਿਆ, ਕੱਲ ਨੂੰ ਇਹ ਬੀਜੇਪੀ ਨਾਲ ਵੀ ਕਰ ਲੈਣਗੇ, ਕੱਲ ਨੂੰ ਇਹ ਕੈਪਟਨ ਨਾਲ ਵੀ ਕਰ ਲੈਣਗੇ। ਇਹ ਆਪਦੀ ਸਰਕਾਰ ਬਣਾਉਣ ਦੇ ਲਈ ਕਿੱਥੋਂ ਤੱਕ ਗਿਰ ਸਕਦੇ ਨੇ ਤੁਸੀਂ ਸੋਚ ਨਹੀਂ ਸਕਦੇ, ਕਿਉਂਕਿ ਸਿਰਫ ਤੇ ਸਿਰਫ ਇਹ ਆ ਕਿ ਅਸੀਂ ਸਰਕਾਰ ਬਣਾਈਏ। ਮੈਂ ਇਹ ਗੱਲ ਕਹਿੰਦੀ ਆ, ਇੰਨਾ ਜ਼ਿਆਦਾ ਤੁਹਾਨੂੰ ਕਿਉਂ ਤੁਸੀਂ ਘਬਰਾਏ ਪਏ ਆ? ਤੁਸੀਂ ਕੰਮ ਕਰਦੇ, ਤੁਹਾਨੂੰ ਲੋਕ ਕੰਮ ਨੂੰ ਵੋਟ ਦਿੰਦੇ। ਤੁਹਾਡੇ ਸਰਕਾਰ ਦੇ ਨੁਮਾਇੰਦਿਆਂ ਨੇ ਕੀਤਾ ਕੀ ਆ? ਨਸ਼ਾ ਸਾਡੇ ਪੰਜਾਬ ਦੇ ਲੋਕਾਂ ਨੂੰ ਮਾਰ ਕੇ ਰੱਖਦਾ ਬਿਕਰਮਜੀਤ ਮਜੀਠੀਏ ਨੇ, ਤੇ ਜਿਹੜਾ ਅੱਜ ਕਹਿੰਦਾ ਮੈਂ ਮਾਝੇ ਦਾ ਸ਼ੇਰ ਇਦਾਂ ਦੇ ਹੁੰਦੇ ਆ? ਮੈਂ ਕਹਿੰਦੀ ਉਹ ਗਿੱਦੜ ਨੇ, ਉਹਨਾਂ ਨੇ ਮਤਲਬ ਨਸ਼ਾ ਇਹੋ ਜਿਹਾ ਪ੍ਰਮੋਟ ਕੀਤਾ ਨਾ ਉਸ ਬੰਦੇ ਨੇ, ਉਸ ਬੰਦੇ ਨੂੰ ਸਾਡੀਆਂ ਮਾਵਾਂ ਦੀ ਹਾਹ ਲੱਗੂਗੀ, ਇੱਕ ਮੇਰੀ ਹਾਹ ਲੱਗੂਗੀ। ਸਾਡੇ ਭਰਾ ਗਏ ਨੇ ਨਸ਼ੇ ਦੇ ਵਿੱਚ। ਬਿਕਰਮਜੀਤ ਸਿੰਘ ਮਜੀਠੀਆ ਭੁੱਲ ਜਾਵੇ ਜਿਹੜਾ ਇਹ ਗੱਲ ਕਹਿੰਦਾ। ਹਰਸਿਮਰਤ ਕੌਰ ਬਾਦਲ ਉਹਦੀ ਸਪੋਰਟ ਦੇ ਵਿੱਚ ਇਹ ਗੱਲ ਬੋਲਦੀ ਆ ਕਿ ਜੇ ਮੇਰਾ ਭਰਾ ਨਸ਼ਾ ਵੇਚਦਾ ਹੋਇਆ ਨਾ ਤਾਂ ਰੱਬ ਉਹਨੂੰ ਕਦੀ ਮਾਫ ਨਾ ਕਰੇ। ਸ਼ਰਮ ਆਉਣੀ ਚਾਹੀਦੀ ਹੈ ਇਸ ਗੱਲ ਦੇ ਉੱਤੇ। ਹਜੇ ਵੀ ਇਹ ਗੱਲ ਕਹਿੰਦੀ ਆ ਕਿ ਜੇ ਮੇਰਾ ਭਰਾ ਨੇ ਨਸ਼ਾ ਵੇਚਿਆ ਹੋਵੇ ਤਾਂ ਉਹਦਾ ਕੱਖ ਨਾ ਰਵੇ। ਮੈਂ ਕਹਿੰਦੀ ਆ ਕੱਖ ਰਹਿਣਾ ਨਹੀਂ ਉਹਦਾ, ਜਿਹਨੇ ਪੰਜਾਬ ਦੀਆਂ ਮਾਵਾਂ ਦੀਆਂ ਕੁੱਖਾਂ ਉਜਾੜਤੀਆਂ ਨਸ਼ੇ ਦੇ ਵਿੱਚ। ਸਾਡੇ ਵਰਗੀਆਂ ਭੈਣਾਂ ਦੇ ਵੀਰ ਲੈ ਲਏ ਇਸ ਨਸ਼ੇ ਨੇ। ਤੇ ਬਿਕਰਮਜੀਤ ਸਿੰਘ ਮਜੀਠੀਆ ਮੇਰੀ ਜੇ ਉਹਦੇ ਤੱਕ ਆਵਾਜ਼ ਜਾਵੇ ਨਾ, ਮੈਂ ਵੀ ਕਹਿੰਨੀ ਇਸ ਗੱਲ ਨੂੰ ਕਿ ਤੂੰ ਸ਼ੇਰ ਨਹੀਂ ਮਾਝੇ ਦਾ, ਤੂੰ ਗਿੱਦੜ ਆ, ਜਿਹਨੇ ਕਿ ਸਾਡੇ ਮਾਵਾਂ ਦੇ ਪੁੱਤ ਮਰਾਤੇ ਨਸ਼ੇ ਦੇ ਵਿੱਚ, ਤੇ ਤੂੰ ਸਾਥੋਂ ਵੋਟਾਂ ਮੰਗਦਾ ਫਿਰਦਾ। ਸਵਾਲ ਹੀ ਨਹੀਂ ਪੈਦਾ ਹੁੰਦਾ। ਮੈਂ ਲੋਕਾਂ ਨੂੰ ਅਪੀਲ ਕਰਦੀ ਆ, ਉਹਨਾਂ ਮਾਵਾਂ ਦੇ ਅੱਖਾਂ ਦੇ ਹੰਝੂ ਵੇਖੋ ਜਿਨ੍ਹਾਂ ਦੀ ਬਰਬਾਦੀ ਹੋ ਗਈ, ਜਿਨ੍ਹਾਂ ਦੇ ਪੁੱਤ ਤੁਰ ਗਏ। ਉਹਨਾਂ ਲੋਕਾਂ ਵੱਲ ਵੇਖ ਕੇ ਇਹੋ ਜਿਹੇ ਲੋਕਾਂ ਨੂੰ ਵੋਟ ਦਿਓ। ਸ਼੍ਰੋਮਣੀ ਅਕਾਲੀ ਦਲ ਦੇ ਉੱਪਰ ਉਹਨਾਂ ਨੂੰ ਕਟਹਿਰੇ ਦੇ ਵਿੱਚ ਖੜਾ ਕੀਤਾ ਜਾਂਦਾ ਕਿ ਉਹਨਾਂ ਨੇ ਬੇਅਦਬੀਆਂ ਕਰਵਾਈਆਂ, ਨਸ਼ਾ ਵਿਕਵਾਇਆ, ਤਾਂ ਕਾਂਗਰਸ ਨੂੰ ਵੀ ਲਗਾਤਾਰ ਕਟਹਿਰੇ ਦੇ ਵਿੱਚ ਖੜਾ ਕੀਤਾ ਜਾਂਦਾ ਹੈ ਕਿ ਉਹਨਾਂ ਨੇ ਲਗਾਤਾਰ ਪੰਜਾਬ ਦੇ ਨਾਲ ਧਰੋਹ ਕਮਾਇਆ ਹੈ। ਆਮ ਆਦਮੀ ਪਾਰਟੀ ਨੂੰ ਕਟਹਿਰੇ ਵਿੱਚ ਖੜਾ ਕੀਤਾ ਜਾਂਦਾ ਹੈ। ਹੁਣ ਫਿਰ ਚੋਣਾਂ ਦਾ ਦੌਰ ਹੈ, ਲੋਕ ਸੋਚਦੇ ਕਿ ਫਿਰ ਹੁਣ ਵੋਟ ਪਾਈਏ ਤੇ ਪਾਈਏ ਕਿਸ ਨੂੰ? ਦੇਖੋ, ਮੈਂ ਤਾਂ ਖੁਦ ਕਹਿ ਰਹੀ, ਗੁੱਡ ਕੈਂਡੀਡੇਟ ਨੂੰ ਵੋਟ ਪਾਓ, ਭਾਵੇਂ ਉਹ ਕਿਸੇ ਪਾਰਟੀ ਦਾ ਨੁਮਾਇੰਦਾ ਹੋ। ਗੁੱਡ ਕੈਂਡੀਡੇਟ ਨੂੰ ਵੋਟ ਪਾਓ। ਸਾਡੀ ਲੜਾਈ ਬੀਜੇਪੀ ਦੇ ਨਾਲ, ਅਸੀਂ ਬੀਜੇਪੀ ਦਾ ਸਫਾਇਆ ਕਰਨਾ, ਤੇ ਬੀਜੇਪੀ ਦਾ ਪੰਜਾਬ ਦੇ ਵਿੱਚ ਵਜੂਦ ਹੀ ਹੈ ਨਹੀਂ। ਮੈਂ ਕਹਿੰਦੀ ਗੁੱਡ ਕੈਂਡੀਡੇਟ ਨੂੰ ਵੋਟ ਦਿਓ, ਚੰਗੇ ਲੋਕਾਂ ਨੂੰ ਵੋਟ ਦਿਓ, ਜਿਹੜੇ ਕਿ ਕੱਲ ਨੂੰ ਵਿਧਾਨ ਸਭਾ ਦੇ ਵਿੱਚ ਜਾ ਕੇ ਬੈਠ ਕੇ ਸਾਡੇ ਕਿਸਾਨਾਂ ਦੇ ਮੁੱਦਿਆਂ ਦੇ ਉੱਤੇ ਬੋਲ ਸਕਣ। ਉਹਨਾਂ ਲੋਕਾਂ ਨੂੰ ਵੋਟਾਂ ਨਾ ਦਿਓ ਜਿਨ੍ਹਾਂ ਨੇ ਇੱਕ ਵਾਰੀ ਵੋਟਾਂ ਲੈ ਲਈਆਂ ਤੇ ਉਦੋਂ ਬਾਅਦ ਸਾਡੇ ਕਿਤੇ ਵੜਨਾ ਹੀ ਨਹੀਂ, ਸ਼ਕਲਾਂ ਨਹੀਂ ਦਿਖਦੀਆਂ। ਪਰ ਮੈਂ ਤੁਹਾਡੇ ਮੀਡੀਆ ਰਾਹੀਂ ਅੱਜ ਇੱਕ ਗੱਲ ਹੋਰ ਵੀ ਬੋਲੂੰਗੀ, ਜਿਨ੍ਹਾਂ ਨੇ ਜਾ ਕੇ ਵਿਧਾਨ ਸਭਾ ਦੇ ਵਿੱਚ ਬੈਠਣਾ, MLA ਸਾਹਿਬ ਜਿਨ੍ਹਾਂ ਨੇ ਬਣਨਾ, ਮਤਲਬ ਹੁਣ ਇਹ ਗੱਲ ਭੁੱਲ ਜਿਓ ਕਿ ਤੁਸੀਂ MLA ਦੀਆਂ ਵੋਟਾਂ ਲੈ ਕੇ ਜੇ ਕੰਮ ਨਾ ਕੀਤੇ ਤਾਂ ਸਾਡੇ ਲੋਕ ਇੰਨੇ ਜ਼ਿਆਦਾ ਜਾਗਰੂਕ ਹੋ ਚੁੱਕੇ ਆ, ਤੁਹਾਨੂੰ ਛੱਡਦੇ ਨਹੀਂ। ਜੇ ਕੰਮ ਨਾ ਕੀਤੇ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਜੁੱਤੀਆਂ ਹੀ ਵੱਜਣਗੀਆਂ ਤੇ ਵਿਰੋਧ ਦਾ ਸਾਹਮਣਾ ਕਰਨਾ ਪਊਗਾ। ਨਹੀਂ ਤਾਂ ਲੋਕਾਂ ਦੇ 5 ਸਾਲਾਂ ਦੇ ਵਿੱਚ ਇਹੋ ਜਿਹੇ ਕੰਮ ਕਰਿਓ ਤਾਂ ਜੋ ਲੋਕ ਤੁਹਾਨੂੰ ਹਰ ਵਾਰ ਉਸੇ ਨੂੰ MLA ਬਣਾਉਣ। ਰਾਜਕੌਰ ਦੇ ਨਾਲ ਗੱਲਬਾਤ ਕੀਤੀ ਹੈ। ਕਿਸਾਨੀ ਅੰਦੋਲਨ ਦੇ ਦਰਮਿਆਨ ਵੀ ਬਹੁਤ ਵੱਡੀ ਭੂਮਿਕਾ ਨਿਭਾਈ ਹੈ। ਬੀਜੇਪੀ ਦੇ ਵਰਕਰਾਂ ਦਾ ਲਗਾਤਾਰ ਵਿਰੋਧ ਕਰਦੇ ਰਹੇ ਨੇ, ਵਿਵਾਦਾਂ ਦੇ ਵਿੱਚ ਆਏ ਸੀ, ਪਰ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਹੋਵੇਗਾ ਕਿ ਪੰਜਾਬ ਦੇ ਲੋਕ ਕਿਹੜੀ ਪਾਰਟੀ ਦੇ ਨਾਲ ਜੁੜ ਕੇ ਕਿਸ ਦੀ ਸਰਕਾਰ ਬਣਾਉਣਗੇ, ਕਿ ਸੱਚਮੁੱਚ ਲਗਾਤਾਰ ਜਿਨ੍ਹਾਂ ਨੇ ਪੰਜਾਬ ਦੀ ਲੁੱਟ ਖਸੁੱਟ ਕੀਤੀ ਹੈ ਕਿ ਫਿਰ ਦੁਬਾਰਾ ਉਹਨਾਂ ਦੀ ਸਰਕਾਰ ਤੇ ਨਹੀਂ ਆਏਗੀ, ਉਹੀ ਪੰਜਾਬ ਨੂੰ ਪਹਿਲਾਂ ਦੇ ਵਾਂਗ ਲੁੱਟਣਗੇ ਤੇ ਨਹੀਂ। ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸ ਤਰ੍ਹਾਂ ਦੇ ਤਮਾਮ ਪੱਖ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੋਵਾਂਗਾ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।